ਯੂਐਸ ਕਹਿੰਦੇ ਵੀ ਰਿਕੁਆਇਰ ਕਰ ਰਿਹਾ ਵੀ ਇਜ਼ਰਾਈਲ ਦੀਆਂ ਜਿਹੜੀਆਂ ਫੋਰਸਿਸ ਆ ਉਹ ਲੈਬਨਾਨ ਨੂੰ ਛੱਡ ਕੇ ਚਲੇ ਜਾਣ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੂੰ ਅੱਜ ਕ੍ਰਿਟੀਸਾਈਜ਼ ਕੀਤਾ ਆ। ਕਹਿੰਦੇ ਵੀ ਜਿਹੜੀ ਇੱਕ ਛੋਟੀ ਜੰਗ ਤੁਸੀਂ ਹਿਜ਼ਬੁੱਲਾ ਦੇ ਅਗੇਂਸਟ ਸ਼ੁਰੂ ਕੀਤੀ ਉਹ ਲੈਬਨਾਨ ਦੇ ਵਿੱਚ ਇਹ ਬਹੁਤ ਫਰਸਟ੍ਰੇਟਿੰਗ ਹੈਗੀ ਆ ਤੇ ਕੰਪਲਿਕੇਟ ਕਰ ਰਹੀ ਆ ਜੋ ਈਰਾਨ ਦੇ ਵਿੱਚ ਜੰਗ ਚੱਲ ਰਹੀ ਆ ਉਸ ਨੂੰ ਜਿਹੜਾ ਕੰਪਲੀਟ ਕਰਨ ਦੇ ਲਈ, ਉਸ ਨੂੰ ਉੱਥੇ ਜਿਹੜਾ ਪੀਸਫੁਲ ਐਗਰੀਮੈਂਟ ਕਰਨ ਦੇ ਲਈ। ਈਰਾਨ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਵੀ ਜਿਹੜੀਆਂ ਇਜ਼ਰਾਈਲ ਦੀਆਂ ਫੋਰਸਿਸ ਆ ਉਹ ਸਦਰਨ ਲੈਬਨਾਨ ਦੇ ਵਿੱਚ ਜੇ ਰਹਿੰਦੀਆਂ ਆ ਤੇ ਅਸੀਂ ਜਿਹੜਾ ਸਾਈਨ ਨਹੀਂ ਕਰਾਂਗੇ। ਇਹ ਯੂਐਸ ਈਰਾਨ ਡੀਲ ਦਾ ਹਿੱਸਾ ਹੀ ਹੈਗਾ ਆ। ਇਸੇ ਤਰ੍ਹਾਂ ਜੋ ਹੁਣ ਸਿਗਨੇਚਰਸ ਆ ਇਸ ਡੀਲ ਦੇ ਉੱਤੇ ਸਵਿਟਜ਼ਰਲੈਂਡ ਚ ਹੋਣੇ ਹੈਗੇ ਆ, ਜਿੱਥੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਯੂਐਸ ਤੇ ਈਰਾਨ ਦੇ ਵਿਚਕਾਲੇ ਹੋਊਗਾ। ਸੋ ਈਰਾਨ ਦਾ ਜਿਹੜਾ ਫਿਊਚਰ ਦੇ ਵਿੱਚ ਨਿਊਕਲੀਅਰ ਪ੍ਰੋਗਰਾਮ ਕੀ ਹੋਊਗਾ ਉਹ ਵੀ ਇਹਦੇ ਵਿੱਚ ਜਿਹੜਾ ਇਨਕਲੂਡਡ ਹੈਗਾ ਆ। ਸੋ ਈਰਾਨ ਦੇ ਡਿਪਟੀ ਫੋਰਨ ਮਿਨਿਸਟਰ ਨੇ ਇਹ ਕਿਹਾ ਵੀ ਜਿਹੜਾ ਯੂਐਸ ਦਾ ਨੇਵਲ ਬਲੌਕੇਡ ਸੀਗਾ, ਜਿਹੜਾ ਯੂਐਸ ਵਾਲਿਆਂ ਨੇ ਕੀਤਾ ਸੀ ਈਰਾਨ ਦੀਆਂ ਬਹੁਤ ਸਾਰੀਆਂ ਲੋਕੇਸ਼ਨ ਦੇ ਉੱਤੇ, ਉਹ ਚੱਕ ਲਿਆ ਗਿਆ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਇਹ ਕਿਹਾ ਵੀ ਅਸੀਂ ਮੈਂ ਆਲਰੇਡੀ ਆਥੋਰਾਈਜ਼ ਕਰ ਦਿੱਤਾ ਵੀ ਇਮੀਡੀਏਟਲੀ ਰਿਮੂਵ ਕੀਤਾ ਜਾਵੇ ਯੂਨਾਈਟਿਡ ਸਟੇਟਸ ਦਾ ਨੇਵਲ ਬਲੌਕੇਡ ਜੋ ਆ, ਜੋ ਕਿਉਂਕਿ ਸਾਡਾ ਐਗਰੀਮੈਂਟ ਹੋ ਚੁੱਕਾ ਆ ਤੇ ਫਰਾਈਡੇ ਨੂੰ ਜਿਹੜੇ ਸਿਗਨੇਚਰ ਆ ਹੋਣ ਜਾ ਰਹੇ ਹੈਗੇ ਆ। ਅਮਾਨ ਵਾਲਿਆਂ ਨੇ ਇਹ ਕਿਹਾ ਵੀ ਅਸੀਂ ਜੁਆਇੰਟਲੀ ਈਰਾਨ ਦੇ ਨਾਲ ਆਲਰੇਡੀ ਗੱਲਬਾਤ ਕਰ ਰਹੀ ਆ ਤਾਂ ਕਿ ਸਟੇਟ ਆਫ ਹਾਰਮੂਜ਼ ਨੂੰ ਸੇਫ ਤੇ ਫ੍ਰੀ ਪੈਸੇਜ ਜਿਹੜਾ ਆ ਉਹ ਦਿੱਤਾ ਜਾ ਸਕੇ। ਤੇ ਸਵਿਸ ਦੀ ਗਵਰਨਮੈਂਟ ਨੇ ਅੱਜ ਮੰਨਿਆ ਆ ਕਿ ਯੂਐਸ ਤੇ ਈਰਾਨ ਦੀ ਡੀਲ ਜਿਹੜੀ ਆ ਉਹ ਉਹਨਾਂ ਦਾ ਜਿਹੜਾ ਉਹਨਾਂ ਦੇ ਮੁਲਕ ਦਾ ਵਰਜਨ ਸਟਾਕ ਰਿਜ਼ੋਰਟ ਜੋ ਆ ਉੱਥੇ ਜਿਹੜੀ ਇਹ ਸਿਗਨੇਚਰਸ ਦੋਨਾਂ ਮੁਲਕਾਂ ਦੇ ਵਿਚਕਾਰ ਹੋਣਗੇ। ਤੇ ਪਾਕਿਸਤਾਨੀ ਤੇ ਕਤਰੀ ਜਿਹੜੇ ਮੀਡੀਏਟਰਸ ਆ ਕਤਰ ਦੇ, ਉਹ ਵੀ ਉੱਥੇ ਹਾਜ਼ਰ ਹੋਣਗੇ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਤੇਲ ਦੀਆਂ ਕੀਮਤਾਂ ਇੱਕਦਮ ਥੱਲੇ ਡਿੱਗ ਪਈਆਂ ਹੈਗੀਆਂ ਤੇ $80 ਪਰ ਬੈਰਲ ਦੇ ਹਿਸਾਬ ਦੇ ਨਾਲ ਹੁਣ ਇਸ ਟਾਈਮ ਜਿਹੜੀ ਗੈਸ ਦੀ ਪ੍ਰਾਈਸ ਹੈਗੀ। ਜੀ ਬਿਲਕੁਲ।